ਹਜ਼ਰਤ ਨੂਹ ਅਲੈਹਿਸਲਾਮ ਦੀ ਔਲਾਦ ਵਿੱਚੋਂ ਹਜ਼ਰਤ ਨੂਹ ਅਲੈਹਿਸਲਾਮ ਦੀ ਔਲਾਦ ਅਤੇ ਉਹਨਾਂ ਦੀ ਫਿਰ ਬਾਅਦ ਵਿੱਚ ਬਹੁਤ ਸਾਰੀ ਔਲਾਦ ਹੋਈ ਅਤੇ ਉਹ ਸਾਰੀ ਧਰਤੀ ਦੇ ਉੱਪਰ ਫੈਲ ਗਈ। ਉਹਨਾਂ ਵਿੱਚੋਂ ਹਜ਼ਰਤ ਇਬਰਾਹੀਮ ਅਲੈਹਿਸਲਾਮ ਅਤੇ ਉਸ ਦੀ ਪਤਨੀ ਵੀ ਹੋਏ। ਹਜ਼ਰਤ ਇਬਰਾਹੀਮ ਅਲੈਹਿਸਲਾਮ ਬਹੁਤ ਬੁੱਢੇ ਹੋ ਚੁੱਕੇ ਸਨ ਅਤੇ ਉਹਨਾਂ ਦੇ ਕੋਈ ਔਲਾਦ ਨਹੀਂ ਸੀ। ਅੱਲਾ ਨੇ ਕਿਹਾ, ਮੈਂ ਤੈਨੂੰ ਸਾਰੀ ਧਰਤੀ ਉੱਪਰ ਮਸ਼ਹੂਰ ਕਰ ਦੇਵਾਂਗਾ ਅਤੇ ਜੋ ਤੈਨੂੰ ਆਸ਼ੀਰਵਾਦ ਦੇਵੇਗਾ ਮੈਂ ਉਹਨਾਂ ਨੂੰ ਆਸ਼ੀਰਵਾਦ ਦੇਵਾਂਗਾ, ਜੋ ਤੈਨੂੰ ਦੁਖੀ ਕਰੇਗਾ ਮੈਂ ਉਹਨਾਂ ਨੂੰ ਦੁਖੀ ਕਰਾਂਗਾ ਅਤੇ ਤੈਨੂੰ ਬਹੁਤ ਸਾਰੀ ਔਲਾਦ ਦੇਵਾਂਗਾ। ਸਿਰਫ ਤੇਰੇ ਕਰਕੇ ਮੈਂ ਦੁਨੀਆ ਦੇ ਸਾਰੇ ਕਬੀਲਿਆਂ 'ਤੇ ਰਹਿਮ ਕਰਾਂਗਾ। ਇਸ ਤੋਂ ਬਾਅਦ ਹਜ਼ਰਤ ਇਬਰਾਹੀਮ ਅਲੈਹਿਸਲਾਮ ਨੇ ਅੱਲਾ ਦੀਆਂ ਗੱਲਾਂ 'ਤੇ ਯਕੀਨ ਕੀਤਾ। ਫਿਰ ਅੱਲਾ ਨੇ ਹਜ਼ਰਤ ਇਬਰਾਹੀਮ ਅਲੈਹਿਸਲਾਮ ਨੂੰ ਨੇਕ ਮੰਨਿਆ ਅਤੇ ਉਹਨਾਂ ਨੂੰ ਇੱਕ ਪੁੱਤਰ ਦੇ ਦਿੱਤਾ। ਕੁਝ ਸਾਲਾਂ ਬਾਅਦ ਅੱਲਾ ਨੇ ਸੋਚਿਆ ਕਿ ਮੈਂ ਇਬਰਾਹੀਮ ਦਾ ਇਮਤਿਹਾਨ ਲਵਾਂ। ਅੱਲਾ ਨੇ ਹਜ਼ਰਤ ਇਬਰਾਹੀਮ ਅਲੈਹਿਸਲਾਮ ਨੂੰ ਕਿਹਾ, ਮੈਂ ਤੇਰੀ ਸਭ ਤੋਂ ਪਿਆਰੀ ਚੀਜ਼ ਤੇਰੀ ਔਲਾਦ ਵਿੱਚੋਂ ਜੋ ਸਭ ਤੋਂ ਪਿਆਰੀ ਹੋਵੇ ਉਸ ਦੀ ਕੁਰਬਾਨੀ ਚਾਹੁੰਦਾ ਹਾਂ। ਤਾਂ ਹਜ਼ਰਤ ਇਬਰਾਹੀਮ ਅਲੈਹਿਸਲਾਮ ਆਪਣੇ ਪੁੱਤਰ ਨੂੰ ਨਾਲ ਲੈ ਕੇ ਕੁਰਬਾਨੀ ਵਾਲੀ ਜਗ੍ਹਾ 'ਤੇ ਚੱਲ ਪਏ ਅਤੇ ਰਸਤੇ ਵਿੱਚ ਉਹਨਾਂ ਦੇ ਪੁੱਤਰ ਨੇ ਹਜ਼ਰਤ ਇਬਰਾਹੀਮ ਅਲੈਹਿਸਲਾਮ ਨੂੰ ਪੁੱਛਿਆ ਕਿ ਅੱਬਾ ਜਾਨ, ਉਹ ਲੇਲਾ ਕਿੱਥੇ ਹੈ ਜਿਸ ਦੀ ਕੁਰਬਾਨੀ ਦੇਣੀ ਹੈ? ਅਤੇ ਹਜ਼ਰਤ ਇਬਰਾਹੀਮ ਅਲੈਹਿਸਲਾਮ ਨੇ ਕਿਹਾ ਕਿ ਉਸ ਨੂੰ ਅੱਲਾ ਹੀ ਭੇਜੇਗਾ ਅਤੇ ਹਜ਼ਰਤ ਇਬਰਾਹੀਮ ਅਲੈਹਿਸਲਾਮ ਨੇ ਉਹ ਪੱਥਰ ਤਿਆਰ ਕੀਤਾ ਜਿਸ ਉੱਪਰ ਕੁਰਬਾਨੀ ਦੇਣੀ ਸੀ। ਫਿਰ ਆਪਣੇ ਪੁੱਤਰ ਨੂੰ ਬੰਨ੍ਹ ਦਿੱਤਾ ਅਤੇ ਛੁਰੀ ਚਲਾਉਣ ਲਈ ਤਿਆਰ ਹੋਏ ਤਾਂ ਅਸਮਾਨ ਵਿੱਚੋਂ ਇੱਕ ਫਰਿਸ਼ਤੇ ਦੀ ਆਵਾਜ਼ ਆਈ। ਉਸਨੇ ਕਿਹਾ ਕਿ ਹੇ ਇਬਰਾਹੀਮ, ਰੁਕੋ, ਤੁਸੀਂ ਆਪਣੇ ਪੁੱਤਰ 'ਤੇ ਛੁਰੀ ਨਾ ਚਲਾਓ। ਤਾਂ ਹਜ਼ਰਤ ਇਬਰਾਹੀਮ ਰੁਕ ਗਏ। ਫਰਿਸ਼ਤੇ ਨੇ ਕਿਹਾ ਕਿ ਅਗਰ ਮੈਂ ਨਾ ਰੋਕਦਾ ਤੁਸੀਂ ਸੱਚਮੁੱਚ ਹੀ ਆਪਣੇ ਪੁੱਤਰ ਨੂੰ ਕੁਰਬਾਨ ਕਰ ਦਿੰਦੇ, ਕਿਉਂਕਿ ਤੁਸੀਂ ਅੱਲਾ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੋ। ਇਸ ਤੋਂ ਬਾਅਦ ਹਜ਼ਰਤ ਇਬਰਾਹੀਮ ਅਲੈਹਿਸਲਾਮ ਨੇ ਇੱਧਰ ਉੱਧਰ ਨਜ਼ਰ ਘੁਮਾਈ ਤਾਂ ਉਹਨਾਂ ਨੇ ਇੱਕ ਝਾੜੀ ਵਿੱਚ ਇੱਕ ਲੇਲਾ ਫਸਿਆ ਹੋਇਆ ਵੇਖਿਆ ਅਤੇ ਉਹ ਲੇਲੇ ਨੂੰ ਲਿਆ ਕੇ ਅੱਲਾ ਦੇ ਰਸਤੇ ਵਿੱਚ ਕੁਰਬਾਨ ਕਰ ਦਿੱਤਾ। ਇਸ ਤੋਂ ਬਾਅਦ ਅੱਲਾ ਨੇ ਕਿਹਾ, ਮੈਂ ਤੈਨੂੰ ਇੰਨੀ ਔਲਾਦ ਦੇਵਾਂਗਾ, ਮੈਂ ਤੈਨੂੰ ਬੇਸ਼ੁਮਾਰ ਔਲਾਦ ਦੇਵਾਂਗਾ ਜਿੰਨੇ ਕਿ ਅਸਮਾਨ ਵਿੱਚ ਤਾਰੇ ਅਤੇ ਰੇਤ ਦੇ ਵਿੱਚ ਚਮਕਦੇ ਹੋਏ ਜ਼ਰਰੇ, ਜਿਨ੍ਹਾਂ ਦੀ ਤੁਹਾਡੇ ਤੋਂ ਗਿਣਤੀ ਵੀ ਨਹੀਂ ਹੋਣੀ। ਤੇ ਤੇਰੀ ਔਲਾਦ ਵਿੱਚੋਂ ਇੱਕ ਇਨਸਾਨ ਕਰਕੇ ਪੂਰੀ ਦੁਨੀਆ ਦੇ ਕਬੀਲਿਆਂ ਨੂੰ ਆਸ਼ੀਰਵਾਦ ਦੇਵਾਂਗਾ।